अस्सलाम वालेकुम। वालेकुम सलाम। वाला ठीक हो? अल्लाह का करम। हेलो हम लोग सुबह आ गए। लस्सी चल पा के दे। अस्सलाम वालेकुम वरहमतुल्लाह। वालेकुम। तू किधरों आया? मैं करो है जाए तेरी निगाह देना ही रोड शरिया बिस्मिल्लाहिर्रहमानिर्रहीम। अल्हम्दुलिल्लाह। नहीं मैं आपा ये बात देना चाहिए तो रोड से ले कोई पी ले कोई भी नहीं है। या किसी को माइते करनी पड़ेगी यार। रख चलने ये कोई आ जाएगा तो पी जाएगा। वो कोई गल नहीं सुना दो। कादी नाम से ले तो लेके तो सुना दो। गाँव से आने में पहले पुत्र गल सुनाई उन्होंने लोगों ने बड़ा जुल्म किया। वो क्यों वो मुसलमान है नहीं है? नहीं मुसलमान है हर जिन्होंने वो कलमे पढ़ने वाले वो काफर नहीं काफर उन्होंने पुत्र आही किया मुसलमाना नहीं किया उन्होंने काफर वो ना दे मुसलमान ही हैं कलमे पढ़ने वाले लोग हैं ठीक है ना। नाम निहाद मुसलमान हैं कलमा पढ़ने वाले लोग हैं। वो पुत्र इंज की गल है कि मैं तुहानू की दसा रब का निज़ाम है हलाल दे जो हराम दे जो हलाल दे। तुहानू एक मैं गल सुनाना बड़ी मजेदार है लतीफे का लतीफा गल की गल से सबक अमूद है मेरी तुहाडे वास्ते नसीहत है। ये गल याद रखियो मेरे पुत्रो गौर नाल सुनना है फजूल गल नहीं गल बड़ी मजेदार है। उल्लू वेख्या जो उल्लू वेख्या तो जरा रात नूं लभदा है दिने घट लभदा है रात उल्लू ते बगला भी वेख्या। अच्छा बगला ते बगली जेह्ड़े ने ना वो शिकार दे चक्कर च जान डे हैं उड्डदे शिकार कीते जिथे पानी लभे जिथे मच्छियां डंडियां लभन उन्हां दी खुराक लभे ते जान डे हैं पानी दी तलाश च दोवें बगला ते बगली मियां बीवी दोवें उन्हां दी शादी होई ही दोवें मियां बीवी हैं मस्ती च करदे करदे मस्ती में जा रहे ने। वो बगली जिहड़ी सी ना ओनू ना थकावट जी महसूस हुई थकन जी महसूस हुई तो उन्हें अपने नाल दे नूं कहा भलिया मानसा आ दरखत है एक ਇਹਦੇ ਤੇ ਘੜੀ ਖਲੋਣਾ ਨਹੀਂ ਇਹ ਘੜੀ आराम कर ਲਈਏ। ਉਹ ਕਹਿਣ ਲੱਗੀ ਬਗਲਾ ਕਹਿਣ ਲੱਗਾ ਕਿ ਜਾਣਦੇ ਕੀ ਕਰਨਾ ਇੱਥੇ ਖਲੋ ਕੇ ਇੱਥੇ ਹਜ਼ਾਰਾਂ ਨੇ ਤੇ ਕਿਤੇ ਚੱਲ ਸੜ ਸਬਦ ਉਹ ਦਰਖਤ ਜਿਹੜਾ ਹੈ ਸਾਰਾ ਸੁੱਕ ਗਿਆ ਜੋ ਦੇ ਟਹਿਣ ਹੀ ਟਹਿਣ ਤੇ ਪੱਤਾ ਉਹਦੇ ਤੇ ਕੋਈ ਨਾ ਸੁੱਕੀਆਂ ਦੀਆਂ ਟਹਿਣੀਆਂ ਤੇ ਸੁੱਕ ਮੁਰਕ ਗਿਆ ਬੂਟਾ। ਉਹ ਆਖਣ ਲੱਗੀ ਘੜੀ ਤੇ ਆਰਾਮ ਕਰਨਾ ਤੇ ਚੱਲ ਆਰਾਮ ਕਰ ਲੈਨੇ ਆ ਵੇਖ ਕੇ ਨਾ ਬਹਿ ਕੇ ਤੇ ਬਗਲੀ ਆਂਦੀ ਹੈ ਬਗਲੇ ਨੂੰ ਬਗਲਿਆ ਘਰ ਦੇ ਵਾਰਸਾ ਮੇਰੇ ਸਿਰ ਦੇ ਸਾਈਆਂ ਵੇਖੇ ਨਾ ਆਬਾਦੀ ਵੱਲ ਝਾਤੀ ਮਾਰ ਜਰਾ ਇਸ ਆਬਾਦੀ ਵੱਲ ਇਹ ਤੇ ਸਾਰੀ ਆਬਾਦੀ ਜਿਹੜੀ ਹੈ ਨਾ ਉਜਰੀ ਜੀ ਲੱਗਦੀ ਹੈ ਰੌਣਕਾਂ ਕੋਈ ਨਹੀਂ ਇਸ ਆਬਾਦੀ ਤੇ ਕੁਦਰਤ ਉਹ ਬੜਾ ਪਿੰਡ ਹੈ ਉੱਥੇ ਵੀ ਕੋਈ ਹਰਿਆਲੀ ਨਹੀਂ ਕੋਈ ਸਬਜ਼ਾ ਨਹੀਂ ਕੀ ਗੱਲ ਹੈ ਇਹ ਕੀ ਮਾਮਲਾ ਬਣਿਆ। ਜਦੋਂ ਨੇ ਇਹ ਗੱਲ ਕੀਤੀ ਨਾ ਤੇ ਬਗਲੇ ਨੇ ਨਾ
ਐਂ ਕਰਕੇ ਧਿਆਨ ਮਾਰਿਆ ਤੇ ਨਾਲ ਦੀ ਉਤਲੀ ਸੁੱਕੀ ਟਹਿਣੀ ਤੇ ਧਿਆਨ ਮਾਰਿਆ ਤੇ ਵੇਖਿਆ ਤੇ ਉੱਲੂ ਬੈਠਾ। ਜਦੋਂ ਉੱਲੂ ਬੈਠਾ ਵੇਖਿਆ ਤੇ ਬਗਲਾ ਆਂਦਾ ਇੱਥੇ ਹੋਏ ਕਿਉਂ ਨਾ ਕੁਛ, ਇੱਥੇ ਹੋਏ ਕਿਉਂ ਕੁਛ। ਜਿੱਥੇ ਉੱਲੂ ਹੋਣ ਉੱਥੇ ਇਹੋ ਹੀ ਹਾਲ ਹੁੰਦਾ। ਉੱਲੂ ਜਿੱਥੇ ਹੁਣ ਉੱਲੂ ਅਜਾਰ ਭਾਲਦੇ ਨੇ ਤੇ ਉੱਲੂਆਂ ਦੇ ਕੰਮ ਹੀ ਇਸ ਤਰ੍ਹਾਂ ਦੇ ਨੇ। ਉਹਨਾਂ ਨੇ ਦਵਾਈ ਨਹੀਂ ਕਿਸੇ ਦੇ ਹੱਕ 'ਚ ਚੰਗੀ ਕਰਨੀ ਤੇ ਉਹ ਉੱਲੂ ਜਿੱਥੇ ਉੱਲੂ ਹੋਣ ਉੱਥੇ ਅਜਾਰਾਂ ਹੀ ਹੁੰਦੀਆਂ ਨੇ। ਸਿਆਣੇ ਨਹੀਂ ਆਂਦੇ ਉਹ ਤੁਹਾਡੇ ਘਰ ਤੇ ਉੱਲੂ ਬੋਲਦੇ ਨੇ, ਉਹ ਤੁਹਾਡੇ ਸ਼ਹਿਰ 'ਚ ਉੱਲੂ ਬੋਲਣ, ਉਹ ਮਸੀਤੇ ਉੱਲੂ ਬੋਲਦੇ ਨੇ। ਉੱਲੂ ਬੋਲਣ ਦਾ ਮਤਲਬ ਕਿ ਉੱਥੇ ਰੌਣਕ ਕੋਈ ਨਹੀਂ, ਬੰਦਾ ਕੋਈ ਨਹੀਂ, ਬਚਰ ਕੋਈ ਨਹੀਂ, ਗੱਲਬਾਤ ਕੋਈ ਨਹੀਂ, ਰਨਾਈ ਕੋਈ ਨਹੀਂ। ਠੀਕ ਹੈ। ਉਹ ਜਦੋਂ ਇਹ ਗੱਲ ਕੀਤੀ ਨਾ ਤਾਂ ਉੱਲੂ ਤੇ ਬੈਠਾ ਉੱਲੂ ਨੂੰ ਆਇਆ ਬੜਾ ਗੁੱਸਾ। ਉਹਨੇ ਕਿਹਾ ਯਾਰ ਛੱਡ ਤੂੰ, ਮੇਰੇ ਇੱਥੇ ਬਹਿ ਕੇ ਮੇਰੇ ਮੁਲਕ 'ਚ ਤੇ ਮੈਨੂੰ ਹੀ ਬੁਰਾ ਭਲਾ ਕਹੀ ਜਾਣ ਡਿਆ। ਉਹਨੇ ਆਖਿਆ ਬਗਲੀਆਂ ਨੇ ਚੱਲ ਫਿਰ ਹੁਣ ਚੱਲੀਏ, ਥਕਾਵਟ ਹਟ ਗਈ, ਲਾਠਾਂ ਆਰਾਮ ਲਿਆ ਕਰ, ਸਟੇ ਲਿਆ ਕਰ, ਘੜੀ ਆਪਣਾ ਜਿਸਮ ਪੋਲਾ ਕਰ ਲਿਆ, ਚੱਲੀਏ ਹੁਣ ਨਿਕਲੀਏ। ਉਹ ਜਦੋਂ ਇਹ ਗੱਲ ਹੋਈ ਤੇ ਉਹ ਲੱਗੇ ਉੱਡਣ। ਜਦੋਂ ਉੱਡਣ ਲੱਗੇ ਤੇ ਜਨਾਬ ਉਹਨਾਂ ਨੇ ਕੀਤਾ ਇਹ ਕਿ ਉਹਨੇ ਨਾ ਲੱਗਾ ਬਗਲਾ ਉੱਡਣ ਤੇ ਬਗਲਾ ਤੇ ਗਿਆ ਉੱਡ ਤੇ ਬਗਲੀ ਜਿਹੜੀ ਸੀ ਨਾ ਉਹਨੂੰ ਉੱਲੂ ਨੇ ਮਾਰਿਆ ਚਬਾਟਾ ਤੇ ਫੜ ਲਿਆ। ਉਹ ਲੱਗੇ ਨਾ ਜਦੋਂ ਉੱਡਣ ਤੇ ਉਹਨੇ ਮਾਰਿਆ ਚਪਾਟਾ ਤੇ ਬਗਲੀ ਲਈ ਫੜ। ਜਦੋਂ ਉਹਨੇ ਬਗਲੀ ਫੜ ਲਈ ਤੇ ਉਹ ਬਗਲੀ ਆਖਣ ਲੱਗੀ ਮੈਨੂੰ ਜਾਣ ਦੇ, ਮੇਰੇ ਬੰਦੇ ਦੇ ਨਾਲ, ਮੇਰੇ ਖਾਮਦ ਦੇ ਨਾਲ ਜਾਣ ਦੇ, ਮੇਰਾ ਸਿਰ ਦਾ ਸਾਈ ਹੈ। ਉਹ ਬਗਲਾ ਆਖਣ ਲੱਗਾ ਬਗਲੀ ਮੇਰੀ ਹੈ, ਮੈਨੂੰ ਇਹ ਦੇ ਦੇ, ਮੇਰੇ ਨਾਲ ਦੀ ਹੈ, ਮੇਰੀ ਬੀਵੀ ਹੈ, ਮੇਰੀ ਬੇਗਮ ਹੈ, ਮੇਰੇ ਨਾਲ ਤੋਰ। ਉਹ ਆਂਦਾ ਇਹ ਤੇ ਮੇਰੀ ਬੁੱਢੀ ਹੈ। ਉਹ ਉੱਲੂ ਕਹਿੰਦਾ ਕਿ ਮੇਰੀ ਬੁੱਢੀ ਹੈ। ਉਹ ਬੜਾ ਹੈਰਾਨ ਹੋਇਆ, ਬੜੇ ਉਹਨੇ ਕਿਹਾ ਜਾ ਨਾ ਜਾ, ਮੇਰੀ ਬੁੱਢੀ ਹੈ ਨਾ ਜਾ। ਉਹ ਆਂਦਾ ਯਾਰ ਇਹ ਮੇਰੀ ਚਿੱਟੀ ਹੈ, ਮੈਂ ਵੀ ਚਿੱਟਾ ਵਾਂ, ਮੇਰੀਆਂ ਲੱਤਾਂ ਲੰਮੀਆਂ, ਇਹਦੀਆਂ ਲੱਤਾਂ ਲੰਮੀਆਂ, ਮੇਰੀ ਚੁੰਝ ਲੰਮੀ, ਇਹਦੀ ਵੀ ਚੁੰਝ ਲੰਮੀ, ਤੇ ਇਹ ਵੀ ਡੱਡੀਆਂ ਮੱਛੀਆਂ ਖਾਂਦੀ ਆ, ਪਾਣੀ ਦੇ ਕਿਨਾਰੇ ਬਹਿੰਦੀ ਆ, ਮੈਂ ਵੀ ਆ, ਤੇ ਤੂੰ ਤੇ ਦਰਖਤਾਂ ਤੇ ਬਹਿਨਾ, ਮੈਨੂੰ ਤੇ ਤੇਰੀ ਖੁਰਾਕ ਦਾ ਵੀ ਨਹੀਂ ਪਤਾ, ਤੇਰਾ ਰੰਗ ਹੋਰ, ਤੇਰੀ ਚੁੰਝ ਹੋਰ, ਤੇਰੇ ਕਦਮ ਹੋਰ, ਤੇਰੇ ਮਾਮਲਾਤ ਹੋਰ, ਤੇ ਯਾਰ ਇਹ ਤੇਰੇ ਨਾਲ ਰਲਦੀ ਮਿਲਦੀ ਨਹੀਂ। ਉਹਨੇ ਕਹਿੰਦਾ ਜੋ ਵੀ ਹੈ ਬਾਹਰ ਵਾਲੀ ਮੇਰੀ ਬੁੱਢੀ ਨਿਕਲਦਾ ਹੋ, ਚੱਲ ਨੱਸ। ਉਹਨੂੰ ਅੱਗੇ ਲਾਇਆ, ਨਸਾਇਆ। ਉਹ ਫੇਰ ਤਰਲਾ ਲਿਆ ਉਹਨੇ ਤੇ ਉਹਨੇ ਕਹੀ ਯਾਰ ਤੇਰੀ ਮਿਹਰਬਾਨੀ ਹੈ, ਮੇਰੀ ਬੀਵੀ ਹੈ, ਜਾਣ ਦੇ। ਬਗਲੀ ਨੂੰ ਆਵਾਜ਼ਾਂ ਮਗਰੂ ਮਾਰੀਆਂ ਨਾ ਆਪਣੇ ਬਗਲੇ ਨੂੰ, ਮੈਨੂੰ ਲੈ ਜਾ, ਮੈਨੂੰ ਇਹ ਜ਼ਾਲਮ ਦੇ ਹਵਾਲੇ ਕਿੱਥੇ ਕਰ ਚੱਲਾ। ਉਹਨੇ ਤਰਲੇ ਲਏ। ਉਹਨੇ ਕਿਹਾ ਜਾ ਤੇਰੇ ਵਾਸਤੇ ਇੱਕ ਸਫਾਈ ਪੇਸ਼ ਕਰਨਾ ਕਿ ਜਾ ਤੂੰ ਨਾ ਕੋਈ ਅਗਵਾਹ ਲਾਇਆ, ਜੇ ਅਗਵਾਹ ਕਹਿ ਦੇ ਨਾ ਕੋਈ ਕਿ ਇਹ ਇਹਦੀ ਬੁੱਢੀ ਹੈ ਤਾਂ ਮੈਂ ਛੱਡ ਛੜਾਂਗਾ। ਲਓ ਜੀ, ਉਹਨੇ ਆਖਿਆ ਮੈਂ ਅਗਵਾਹ ਕਿੱਥੇ ਲਿਆਵਾਂ। ਉਹਨੇ ਕਿਹਾ ਸਾਹਮਣੇ ਪਿੰਡ ਜਾ, ਪਿੰਡੋਂ ਅਗਵਾਹ ਲੈ ਆ। ਜੇ ਉਹ ਕਹਿਣ ਕਿ ਇਹਦੀ ਬੁੱਢੀ ਹੈ, ਇਹਦੇ ਨਾਲ ਦੀ ਹੈ, ਇਹਦੇ ਰੰਗ ਦੀ ਹੈ, ਇਹਦੇ ਢੰਗ ਦੀ ਹੈ, ਗਵਾਹੀ ਮਿਲ ਜਾਏਗੀ ਤੇ ਭਾਈ ਮੈਂ ਛੱਡ ਦਾਂਗਾ ਲੈ ਕੇ। ਲਓ ਜੀ, ਬੰਦੇ ਗਏ ਪਿੰਡ ਹੁੱਕਾ ਪੈ ਪੀਂਦੇ, ਔਰ ਚੌੜੀ ਕਿਸਮ ਦੇ ਬੰਦੇ ਪਿੰਡ ਦੇ ਵਾਸੀ। ਉਹਨੇ ਕਿਸੇ ਘਾਹ ਖੋਤਰਦੇ ਨੂੰ ਕਹਿ, ਕਿਸੇ ਪੱਗ ਵਾਲੇ ਨੂੰ ਕਹਿ, ਕਿਸੇ ਸਿਆਣੇ ਨੂੰ ਕਹਿ, ਕਿਸੇ ਦਾੜੀ ਵਾਲੇ ਨੂੰ, ਕਿਸੇ ਜਵਾਨ ਨੂੰ, ਬੰਦੇ ਉਹਨੇ 5-7 ਫੜ ਲਏ ਉਸ ਪਿੰਡ ਦੇ ਆਬਾਦੀ ਵਾਲੇ। ਉਹ ਜਦੋਂ ਉਹਨੇ ਫੜੇ ਤੇ ਉਹਨੇ ਫੜ ਕੇ ਤੇ ਬੰਦਿਆਂ ਨੂੰ ਕਿਹਾ ਕਿ ਯਾਰ ਤੁਹਾਡੀ ਮਿਹਰਬਾਨੀ ਹੈ, ਕਰਨਾ ਮਿਲਦਾ ਤੇ ਮੇਰੇ ਨਾਲ ਚਲੋ ਤੇ ਮੇਰੀ ਬੀਵੀ ਤੇ ਯਾਰ ਉਹਨਾਂ ਕਬਜ਼ਾ ਕਰ ਲਿਆ। ਕੌਣ ਹੈ ਉਹ? ਯਾਰ ਉਹ ਉੱਲੂ, ਗੱਲ ਕਰਨ ਵਾਲੀ ਘਰ। ਇਹ ਆਂਦਾ ਮੇਰੀ ਕੁੜੀ ਹੋਣਾ ਮਾਰੋ ਦੇਖੋ ਦੋ ਝਪਾਟੇ ਜਾ ਕੇ। ਉਹ ਆਂਦਾ ਮੇਰੇ ਨਾਲ ਯਾਰ ਹਜੇ ਤਗੜਿਆ ਉਹ, ਤੇ ਮੈਨੂੰ ਵੀ ਘੂਰਦਾ ਤੇ ਮੈਂ। ਉਹ ਆਂਦਾ ਮੇਰੀ ਬੁੱਢੀ ਓਏ ਉਹ ਚਿੱਟੀ, ਤੂੰ ਵੀ ਚਿੱਟਾ, ਬਗਲਾ ਉੱਲੂ ਤੇ ਮਿੱਟੀ ਰੰਗ ਦਾ ਹੁੰਦਾ ਤੇ ਉਹਦੀ ਚੁੰਝ ਵੀ ਡਿੰਗੀ ਹੁੰਦੀ ਹੈ, ਤੇਰੀ ਚੁੰਝ ਸਹੀ ਤੇ ਉਹ ਕਿਵੇਂ ਇੰਜ ਤੇ ਹੋ ਨਹੀਂ ਸਕਦਾ। ਉਹਨੇ ਕਿਹਾ ਯਾਰ ਚੱਲ ਕੇ ਉਹਨੂੰ ਤਰਲਾ ਕਰੋ, ਉਹਨੂੰ ਦੱਸੋ ਕਿ ਇਹਦੀ ਹੋਈ ਬੁੱਢੀ ਹੈ, ਲਿਹਾਜ਼ਾ ਆਪੇ ਛੱਡ ਕੇ ਕਹਿੰਦਾ ਗਵਾਹ ਲਿਆਓ। ਉਹਨੇ ਕਿਹਾ ਚੱਲ ਚੱਲਣੇ ਆ। ਉਹ ਜੇ ਟੁਰ ਪਏ ਨਾ ਰਾਹ 'ਚ ਜਾਂਦੇ ਆ ਨਾ, ਉਹਨੇ ਕਿਹਾ ਇੱਕ ਬੰਦਾ ਵਿੱਚ ਆਂਦਾ ਘੁੰਮ ਕੇ ਓਏ ਉੱਲੂ ਆ ਸਾਡੇ ਪਿੰਡ ਦਾ, ਉੱਲੂ ਸਾਡੇ ਪਿੰਡ ਦਾ, ਸਾਨੂੰ 100 ਕੰਮ ਉਹਦੇ ਨਾਲ ਪੈਣੇ ਨੇ ਤੇ ਬਗਲੇ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ। ਤੇ ਗਵਾਹੀ ਉੱਲੂ ਵੱਲ ਦੀ ਦੇਖ ਰਹੇ ਹੋ ਭਾ, ਸਾਡੇ ਪਿੰਡ ਦਾ ਉਹ ਗਵਾਹੀ ਉੱਲੂ ਵੱਲ ਦੀ ਦੇਣੀ ਜੇ। ਅੱਛਾ ਯਾਰ ਗੱਲ ਤੇ ਤੇਰੀ ਠੀਕ ਹੈ ਯਾਰ। ਉਹ ਕਈ ਵਾਰੀ ਅਸੀਂ ਰਾਤ ਨੂੰ ਸੁੱਤੇ ਹੁੰਦੇ ਹਾਂ ਤੇ ਟਿਊ ਕਰਕੇ ਸਾਨੂੰ ਠਾਲ ਛੱਡਦਾ, ਚੋਰ ਆ ਜੇ ਤੇ ਓਪਰਾ ਬੰਦਾ ਗਲੀ ਚ ਆਏ ਤਾਂ ਸਾਨੂੰ ਠਾਲਦਾ। ਸਾਡੇ ਕੰਮ ਦਾ ਬੰਦਾ ਯਾਰ, ਉਹ ਪਰਿੰਦਾ ਕੰਮ ਦਾ, ਤੇ ਬਗਲਾ ਸਾਨੂੰ ਕੀ ਪਤਾ ਕਿਹੜੇ ਮੁਲਕੋਂ ਆਇਆ ਕਿਹੜੇ ਮੁਲਕੇ ਨਹੀਂ। ਚੱਲ ਯਾਰ ਇਹ ਚੱਲਣੇ ਆ ਤੇ ਉੱਥੇ ਕਰਨੇ ਆ ਗੱਲ, ਤੇ ਉਹਦੀ ਗਵਾਹੀ ਅਸੀਂ ਨਾ ਗੱਲ ਸਾਡੀ ਸੁਣਾਂਗੇ ਤੇ ਅਸੀਂ ਨਾ ਗਵਾਹੀ ਆਪਣੇ ਪਿੰਡ ਦੀ ਦੇਣੀ ਹੈ। ਉਹਨੇ ਕਿਹਾ ਚਲੋ ਗਏ, ਜਾ ਕੇ ਪੁੱਛਿਆ ਹਾਂ ਬਾਈ ਕੀ ਫੈਸਲਾ। ਉਹ ਸਾਰੀ ਗੱਲ ਸੁਣਾਈ। ਬੰਦਾ ਇੱਕ ਬੋਲ ਕੇ ਆਖਣ ਲੱਗਾ ਓਏ ਬਗਲਿਆ ਸੋਟਾ ਵਾਲੇ ਬੰਦਾ ਫੜ ਤੇ ਤੈਨੂੰ ਫੇਰੇ। ਉਹਨੇ ਆਖਿਆ ਕਿਉਂ ਜੀ, ਸੋਟਾ ਕਿਉਂ ਫੇਰ ਰਿਹਾ ਮੈਨੂੰ? ਓਏ ਇਹ ਤੇ ਬੁੱਢੀ 18 ਜਾਣੇ ਨੇ ਜੰਮ ਛੜੇ ਨੇ ਇਹਦੇ ਉੱਲੂ ਦੇ, ਇਹ ਤੇ ਉੱਲੂ ਦੀ ਬੁੱਢੀ ਹੈ, ਚੱਲ ਨਿਕਲਦਾ ਉਹ ਆਂਦਾ ਯਾਰ ਉਹ ਮੇਰੇ ਨਾਲ ਦੀ ਹੈ ਯਾਰ ਰੰਗ ਟਕ। ਉਹਨੇ ਕਿਹਾ ਇਹ ਤੇ ਇੱਥੇ ਸਾਡੇ ਸਾਹਮਣੇ ਤਾਂ ਨਿਕਾਹ ਹੋਇਆ।
ਇੰਜ ਹੀ ਹੋਇਆ ਤੇ ਇੰਜ ਹੀ ਹੋਇਆ ਤੇ ਇਹਨੇ ਤੇ ਜਾਣੇ ਇਹਨੇ ਜੰਮੇ ਨੇ ਇੱਥੇ ਆਂਡੇ ਇੰਨੀ ਵਾਰੀ ਦਿੱਤੀ ਉਸ ਉਹਦੇ ਤੇ ਇਹਨੇ ਆਂਡੇ ਦਿੱਤੇ ਨੇ ਦਰਖਤਾਂ ਨੇ। ਉਹ ਕਿਉਂ ਛੀਦਿਆ, ਉਹ ਕਿਉਂ ਉਮੀਦਿਆ, ਉਹ ਕਿਉਂ ਚਾਚਾ ਜ਼ੁਲਫਕਾਰ, ਉਹ ਕਿਉਂ ਚਾਚਾ ਰਸ਼ੀਦ, ਉਹ ਇਉਂ ਨਾਂ ਲੈ ਕੇ ਨਾ ਉਹ ਸਾਰੇ ਕਹਿਣ ਲੱਗੇ ਆਹੋ ਇੰਜ ਹੀ ਹੈ, ਇਹ ਤੇ ਬਗਲੇ ਦੀ ਬੁੱਢੀ ਹੈ, ਇਹਦੀ ਉੱਲੂ ਦੀ ਬੁੱਢੀ ਹੈ। ਉੱਲੂ ਆਖਣ ਲੱਗਾ ਹਾਂ ਬਈ ਤੇਰੇ ਨਾਲ ਦੀ ਗਵਾਹੀ ਕਿਸੇ ਨੇ ਨਹੀਂ ਦਿੱਤੀ, ਲਿਹਾਜ਼ਾ ਹੱਲ ਇਹ ਹੈ ਕਿ ਤੂੰ ਨਿਕਲਦਾ ਹੋ, ਇਹਦੀ ਬੁੱਢੀ ਮੇਰੀ ਹੈ। ਉਹ ਬਗਲੀ ਨੂੰ ਕਹਿਣ ਲੱਗਾ ਹੁਣ ਅੱਲਾ ਦੇ ਹਵਾਲੇ, ਅੱਲਾ ਤੇਰਾ ਨਿਗਹਿਬਾਨ, ਰੱਬ ਤੇਰੇ ਤੇ ਰਹਿਮ ਕਰੇ ਤੇ ਫਜ਼ਲ ਕਰੇ। ਜ਼ਾਲਮਾਂ ਨੇ ਖੋਲੀ ਹੈ ਤੇ ਗਵਾਹ ਦੇਣ ਵਾਲਿਆਂ ਨੇ ਵੀ ਖਵਾਈ ਹੈ। ਤੇ ਚੱਲ ਹੁਣ ਮੈਂ ਚੱਲ ਫੈਸਲਾ ਕਰਨ ਵਾਲੇ ਤੁਰ ਪਏ ਆਪਣੇ ਘਰ ਨੂੰ। ਉਹ ਲੱਗਾ ਡਾੜੀ ਮਾਰਨ ਤੇ ਉੱਡ ਕੇ ਥੋੜਾ ਜਿਹਾ ਗਿਆ ਨਾ ਗਾਂ, ਮਗਰੋਂ ਉੱਲੂ ਨੇ ਕੀਤਾ ਟਿਉ ਆਵਾਜ਼ ਦਿੱਤੀ, ਓਏ ਗੱਲ ਸੁਣ ਜਾ। ਉਹ ਫੇਰ ਆਇਆ ਨਮਾਣਾ ਜਿਹਾ ਬਣ ਕੇ, ਬਗਲੀ ਤਰਲੇ ਪਈ ਲੈ, ਉਹਨੇ ਫੜਛੜੀ ਉਹਦੀ ਲੱਤ। ਉਹ ਆਂਦਾ ਕਿ ਗੱਲ ਇੰਜ ਹੈ ਕਿ ਤੂੰ ਮੈਨੂੰ ਆਖਿਆ ਸੀ ਕਿ ਨੈਸ਼ ਹੈ ਜਿੱਥੇ ਉੱਲੂ ਬੈਠਾ ਹੈ ਨਾ ਉੱਥੇ ਇਹ ਕਹਾਣੀਆਂ ਹੁੰਦੀਆਂ ਨੇ ਕਿ ਅਜਾਰਾਂ ਪੈਂਦੀਆਂ ਨੇ। ਉਹਨੇ ਆਖਿਆ ਕਿ ਜਿੱਥੇ ਉੱਲੂ ਬੈਠਾ ਹੈ ਉੱਥੇ ਪੈਂਦੀਆਂ ਨੇ ਅਜਾਰਾਂ। ਸ਼ਹਿਰਾਜ਼ ਗਿਆ ਤੁਰ, ਉਹਨੂੰ ਕੰਮ ਪੈ ਗਿਆ। ਤੈਨੂੰ ਮੇਰਾ ਪੁੱਤਰ ਮੈਂ ਨਿੱਕਿਆ ਹੁੰਦਿਆਂ ਗੱਲ ਸੁਣਾਉਣ ਲੱਗਾ, ਤੂੰ ਉਹਨੂੰ ਬਾਕੀ ਗੱਲ ਤੂੰ ਉਹਨੂੰ ਸੁਣਾਉਣੀ ਆ। ਤੇ ਉਹਨੇ ਆਖਿਆ ਕਿ ਅਜਾਰਾਂ ਪੈਂਦੀਆਂ ਨੇ ਤੇ ਜਨਾਬ ਜਿੱਥੇ ਉੱਲੂ ਬੈਠਾ ਹੋਏ ਉੱਥੇ ਪੈਂਦੀਆਂ ਨੇ ਅਜਾਰਾਂ? ਨਹੀਂ, ਜਿੱਥੇ ਬੇਇਨਸਾਫੀਆਂ ਹੋਣ ਉੱਥੇ ਅਜਾਰਾਂ ਪੈਂਦੀਆਂ ਨੇ। ਜਿੱਥੇ ਇਨਸਾਫ ਨਾ ਹੋਏ ਉਹਨਾਂ ਨੂੰ ਨਹੀਂ ਪਤਾ ਕਿ ਬਗਲੀ ਕਿਹਦੀ ਬੁੱਢੀ ਹੈ। ਬਗਲੀ ਤੇ ਚਿੱਟੇ ਰੰਗ ਦੀ ਆ, ਬਗਲੇ ਦੇ ਨਾਲ ਦੀ ਆ, ਉਹਦੇ ਤਰ੍ਹਾਂ ਲੰਮੀਆਂ ਲੱਤਾਂ, ਉਹਦੇ ਤਰ੍ਹਾਂ ਚੁੰਝ ਲੰਮੀ ਹੈ, ਉਹਦੀ ਬੁੱਢੀ ਆ, ਉਹਦੇ ਕੋਲ ਰਹਿਣ ਵਾਲੀ ਹੈ। ਪਰ ਉਹ ਇਨਸਾਫ ਦਾ ਬੋਲਬਾਲਾ ਕਰਕੇ ਨਹੀਂ ਗਏ। ਤੇ ਜਨਾਬ ਹੁਣ ਤੁਸੀਂ ਆਪਣੀ ਬੇਗਮ ਨੂੰ ਲਓ ਤੇ ਤੁਸੀਂ ਜਾਓ। ਤੇ ਮੇਰਾ ਇਲਜ਼ਾਮ ਮੈਂ ਵੀ ਕਿਸੇ ਤੇ ਨਹੀਂ ਲਾਈਦਾ ਕਿ ਉਹਦੀ ਵਜ੍ਹਾ ਤੋਂ ਇੰਜ ਹੋ ਗਿਆ ਤੇ ਉਹਦੀ ਵਜ੍ਹਾ ਤੋਂ ਇੰਜ ਹੋ ਗਿਆ ਤੇ ਇੰਜ ਹੋ ਗਿਆ। ਇੱਥੇ ਬਦਮਾਲੀਆਂ ਨੇ ਬੇਗਵਾਈਆਂ, ਅਗਵਾਈ ਨਹੀਂ ਸਹੀ ਉਹਨੇ ਦਿੰਦੇ। ਲੋਕ ਇਨਸਾਫ ਪ੍ਰਸਤ ਲੋਕ ਨਹੀਂ, ਇਨਸਾਫ ਨਹੀਂ ਕਰਦੇ, ਠੀਕ ਹੈ ਨਾ। ਤੇ ਇਹਦੀ ਵਜ੍ਹਾ ਨਾਲ ਇਹ ਮਾਮਲਾ ਖਰਾਬ ਹੁੰਦਾ, ਜਿਹਦੀ ਵਜ੍ਹਾ ਨਾਲ ਤੇ ਤੁਸੀਂ ਇਲਜ਼ਾਮ ਲਾਹਰਦੇ ਹੋ ਹੋਰ ਕਿਸੇ ਬੰਦੇ ਦੇ। ਜਾ ਤੁਰ ਜਾ ਹੁਣ। ਚਲੋ ਜੀ ਉਹ ਜਾਂਦਾ। ਤੇ ਮੇਰਾ ਪੁੱਤਰ ਇਮਾਮ ਹਸੈਨ ਦੇ ਵੀ ਮਾਮਲਾ ਤੇ ਇੰਜ ਦੇ ਹੀ ਨੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਤੀਰ ਮਾਰੇ ਉਹ ਸਹਾਬਾ ਦੀਆਂ ਔਲਾਦਾਂ ਹਨ, ਠੀਕ ਹੈ। ਉਹ ਸਹਾਬਾ ਦੀਆਂ ਔਲਾਦਾਂ ਹਨ ਜਿਨ੍ਹਾਂ ਨੇ ਇਮਾਮ ਹਸੈਨ ਨੂੰ ਤੀਰ ਮਾਰੇ ਤੇ ਤੀਰ ਮਾਰ ਕੇ ਤਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਜਿਹੜੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਾਲ ਜਿਨ੍ਹਾਂ ਨੇ ਜੰਗਾਂ ਲੜੀਆਂ ਨਾ, ਜਾਨਨਸਾਰ ਸਹਾਬਾ ਖਵਾਏ, ਇਹ ਬਦਦੀਨ ਉਹਨਾਂ ਦੀਆਂ ਔਲਾਦਾਂ ਹਨ। ਤੇ ਇਹ ਅੱਲਾ ਦੇ ਨਿਜ਼ਾਮ ਨੇ। ਹੁਣ ਜਿਹਨੇ ਮੇਰਾ ਪੁੱਤਰ ਦੀਨ ਦਾ ਕਲਮਾ ਪੜਿਆ ਤੇ ਮੇਰੇ ਨਬੀ ਨਾਲ ਜੰਗਾਂ ਲੜੀਆਂ, ਉਹਦੀ ਔਲਾਦ ਖਰਾਬ ਨਿਕਲੇ ਤੇ ਅਸੀਂ ਉਹਨੂੰ ਬੁਰਾ ਕਹਾਂਗੇ, ਕਿਉਂਕਿ ਉਹ ਤੇ ਮੇਰੇ ਉਹ ਮੇਰੇ ਨਬੀ ਦੇ ਯਾਰ ਹਨ। ਮੇਰੇ ਨਬੀ ਨੇ ਉਹਨਾਂ ਨੂੰ ਜੰਨਤੀ ਕਿਹਾ ਤੇ ਉਹਨਾਂ ਦੀਆਂ ਔਲਾਦਾਂ ਬਦਦੀਨ ਹੋ ਗਈਆਂ, ਉਹਨਾਂ ਦੇ ਦਿਮਾਗ 'ਚ ਸ਼ੈਤਾਨ ਨੇ ਕਬਜ਼ੇ ਕਰ ਲਏ। ਤੇ ਉਹਨਾਂ ਦਾ ਸਹਾਬਾ ਦਾ ਕਸੂਰ ਹੈ ਨਹੀਂ, ਕਸੂਰ ਕੋਈ ਹੈ। ਤੇ ਉਹ ਬੇਵਕੂਫਾਂ ਨੇ ਸਾਰਿਆਂ ਨੇ ਕਲਮੇ ਭਰ ਕੇ ਨਾ ਮੇਰੇ ਹੁਸੈਨ ਨੂੰ ਸ਼ਹੀਦ ਕੀਤਾ, ਉਹਨਾਂ ਦੀ ਔਲਾਦ ਨੂੰ ਸ਼ਹੀਦ ਕੀਤਾ। ਫਿਰ ਸਹਾਬਾ ਦੇ ਵਿੱਚ ਬੇਟੇ ਵੀ ਹਨ ਜਿਨ੍ਹਾਂ ਨੇ ਹੱਕ ਪ੍ਰਸਤੀ ਦਾ ਬੋਲਬਾਲਾ ਅਦਾ ਕੀਤਾ ਤੇ ਉਹਨਾਂ ਨੂੰ ਵੀ ਉਹਨਾਂ ਨੇ ਸ਼ਹੀਦ ਕਰ ਦਿੱਤਾ। ਮੇਰਾ ਪੁੱਤਰ ਹੱਕ ਦੀ ਗੱਲ ਕਰ ਰਹੀ ਹੈ, ਦੀਨ ਦੀ ਗੱਲ ਕਰਨੀ ਹੈ। ਅਗਵਾਈ ਜੇ ਕਿਤੇ ਕੋਈ ਦੇਣੀ ਪੈ ਜੇ ਤੇ ਚੰਗੀ ਅਗਵਾਈ ਦੇਣੀ ਹੈ, ਸਹੀ ਦੀ ਦੇਣੀ ਹੈ, ਹੱਕ ਪ੍ਰਸਤੀ ਦੇਣੀ ਹੈ। ਕਿਉਂ ਕਿ ਮੇਰੇ ਹੁਸੈਨ ਦੇ ਮੁਤਲਕਾ ਜੇ ਉਦੋਂ ਲੋਕ ਉਹਨਾਂ ਦਾ ਸਾਥ ਦਿੰਦੇ, ਚੰਗੇ ਲੋਕ ਜਦੋਂ ਚੰਗੇ ਵੀ ਹੈ ਸਨ। ਇੱਕ ਸਿਪਾਹੀ ਉੱਠਿਆ ਵਿੱਚ ਹੁਸੈਨ ਦੇ ਵਕਤ, ਉਹ ਯਜ਼ੀਦੀ ਫੌਜ ਚੋਂ ਨਿਕਲ ਕੇ ਤੇ ਹੁਸੈਨੀ ਫੌਜ ਵੱਲ ਆ ਗਿਆ, ਹੁਸੈਨ ਦੇ ਕਾਫਲੇ ਵੱਲ ਆ ਗਿਆ। ਹੁਸੈਨ ਦੀ ਕਿਹੜੀ ਫੌਜ? ਹੁਸੈਨ ਦੀ ਤੇ ਫੌਜ ਉਹੀ ਉਹਨਾਂ ਦੇ ਬੱਚੇ ਹੀ ਉਸ ਕਾਫਲੇ ਵੱਲ ਆਇਆ। ਉਹਨੇ ਕਿਹਾ ਇਹ ਤੇ ਜ਼ਾਲਮ ਨੇ, ਇਹ ਤੇ ਤੈਨੂੰ ਸ਼ਹੀਦ ਕਰਨਾ ਚਾਹੁੰਦੇ ਨੇ ਤੇ ਇਹਨਾਂ ਦਾ ਇਰਾਦਾ ਹੀ ਤੈਨੂੰ ਸ਼ਹੀਦ ਕਰਨ ਦਾ। ਯਾਨੀ ਕਿ ਜਿਨ੍ਹਾਂ ਨੇ ਮਾਰਿਆ ਉਹ ਵੀ ਕਲਮੇ ਭਰ ਕੇ ਮਾਰਿਆ, ਆਪਣੇ ਆਪ ਨੂੰ ਨੇਕੀ ਸਮਝ ਕੇ ਮਾਰਿਆ। ਦਿਲ ਗਵਾਹੀ ਦੇ ਕਿ ਭਾਈ ਮੈਂ ਚੰਗਾ ਕੰਮ ਕਰਨ ਡਿਆ। ਕਮ ਸੇ ਕਮ ਬੰਦੇ ਦੇ ਅੰਦਰ ਇੱਕ ਜਸਟਿਸ ਬੈਠਾ ਹੈ, ਇੱਕ ਦਿਲ ਦੇ ਵਿੱਚ ਚੀਜ਼ ਬੈਠੀ ਹੈ, ਉਹ ਜਿਹਦਾ ਨਾਂ ਰੂਹ ਹੈ। ਰੂਹ ਬੰਦੇ ਦੀ ਗਵਾਹੀ ਦੇ ਤੇ ਬੰਦੇ ਨੂੰ ਪਤਾ ਲੱਗ ਜਾ ਕਿ ਭਾਈ ਮੈਂ ਸਹੀ ਕੰਮ ਕਰ ਰਿਹਾ, ਠੀਕ ਹੈ ਜੀ। ਲਓ ਜੀ, ਮੈਂ ਆਪਣੇ ਬੱਚਿਆਂ ਨੂੰ ਦਿੱਤੀ ਹੈ, ਬੇਟੇ ਨੂੰ ਨਸੀਹਤ ਕੀਤੀ ਹੈ ਤੇ ਇਮਾਮ ਹੁਸੈਨ ਦੇ ਵਾਕਿਆ ਦੇ ਮਤਲਬ ਕਹਾਣੀ ਸੁਣਾਈ ਹੈ। ਕਹਾਣੀ ਸਾਡੀ ਮਾਸ਼ਾਅੱਲਾ ਅਲਹਮਦੁਲਿਲਾ ਸਬਕ ਅਮੂਜ਼ ਹੈ। ਇੱਕ ਬਗਲੇ ਦੇ ਤੇ ਇੱਕ ਉੱਲੂ, ਠੀਕ ਹੈ ਜੀ।